ਮੈਂ ਸੁਖਮਿੰਦਰ ਸਿੰਘ ਬੋਲ ਰਿਹਾ ਜੀ, ਫਰੈਜ਼ਨੋ ਕੈਲੀਫੋਰਨੀਆ ਤੋਂ। ਮੈਂ ਇੱਕ ਸੇਫਟੀ ਇਸ਼ੂ ਤੇ ਇੱਕ ਰਿਕੁਐਸਟ ਕਰਨੀ ਚਾਹੁੰਦਾ ਆਪਣੇ ਸਾਰੇ ਟਰੱਕਰ ਵੀਰਾਂ ਨੂੰ, ਸਮਾਲ ਓਨਰ ਆਪਰੇਟਰਾਂ ਨੂੰ। ਇੱਕ ਜਿਹੜਾ ਆਮ ਦੇਖਣ ਦੇ ਵਿੱਚ ਆ ਰਿਹਾ ਹੈ ਵੀ ਜਿੰਨੇ ਵੀ ਸਮਾਲ ਟਰੱਕਿੰਗ ਵਾਲੇ ਇੰਡਸਟਰੀ ਨੂੰ ਰਿਲੇਟਡ ਕਰਦੇ, ਇੱਕ ਜਾਂ ਦੋ ਟਰੱਕਾਂ ਵਾਲੇ, ਉਹ ਲੋਡ ਚੁੱਕਦੇ ਹੈਗੇ ਨੇ ਟੀਮ ਦਾ, ਪਰ ਭੇਜਦੇ ਹੈਗੇ ਨੇ ਸੋਲੋ, ਜਿਹਦੇ ਵਿੱਚ ਆਪਣਾ ਸੇਫਟੀ ਫੀਚਰ ਵੀ ਇਫੈਕਟ ਕਰਦਾ ਹੈ, ਆਪਣੀ ਲਾਈਫ ਵੀ ਇਫੈਕਟ ਕਰਦੀ ਹੈਗੀ ਹੈ। ਅਸੀਂ ਥੋੜੇ ਜਿਹੇ ਕੁਛ ਚੰਦਕ ਪੈਸਿਆਂ ਦੀ ਖਾਤਰ ਆਪਣੀ ਜਾਨ ਨਾਲ ਔਰ ਪਰਿਵਾਰ ਨਾਲ ਖੇਡਦੇ ਹਾਂ। ਮੇਰੀ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਬੇਨਤੀ ਹੈ ਵੀ ਇਹੋ ਜਿਹੇ ਕੰਮ ਨਾ ਕਰੋ, ਤਾਂ ਕਿ ਜਿਹਦਾ ਆਪਣਾ ਪਰਿਵਾਰ ਦੀ ਜਾਨ ਜੋਖਮ ਦੇ ਵਿੱਚ ਆਪਾਂ ਨੂੰ ਪਰੇਸ਼ਾਨੀ ਝੱਲਣੀ ਪਵੇ। ਜੀ ਥੈਂਕ ਯੂ ਜੀ। ਜੀ ਧੰਨਵਾਦ ਬਹੁਤ ਬਹੁਤ। ਬਿਲਕੁਲ, ਇਹ ਤਾਂ ਜਿਹੜਾ ਹੁਣ ਡਰਾਈਵਰ ਆ ਜੀ ਕੰਪਨੀ ਵਾਲੇ ਭੇਜਦੇ ਉਹ ਤਾਂ ਲਾਲਚੀ ਆ। ਰਮਨ ਜੀ ਇੱਕ ਚੀਜ਼ ਇੱਥੇ ਮੈਂ ਇਹ ਪੁੱਛਣਾ ਚਾਹੁੰਦਾ ਆ, ਜਿਹੜਾ ਕੋਈ ਸਿੰਗਲ ਚੱਲ ਰਿਹਾ ਹੈ ਉਹ ਟੀਮ ਦੇ ਲੋਡ ਏਦਾਂ ਚੱਕ ਸਕਦਾ ਆ? ਮਤਲਬ ਕੋਈ ਵੈਰੀਫਿਕੇਸ਼ਨ ਨਹੀਂ ਹੁੰਦੀ ਲੋਡ ਵਾਲੇ ਵੀ ਵਾਕਈ ਇੱਕੋ ਟੀਮ ਡਰਾਈਵਰ ਹੈਗੇ ਆ, ਟੀਮ ਹੈਗੀ ਆ ਕਿ ਨਹੀਂ? ਹੁਣ ਏਦਾਂ ਆ ਕਿ ਦੇਖੋ, ਇੱਥੇ ਜਿੱਦਾਂ ਤੁਹਾਨੂੰ ਪਹਿਲਾਂ ਵੀ ਆਪਾਂ ਕਈ ਵਾਰੀ ਦੱਸ ਚੁੱਕੇ ਆ ਕਿ ਇੱਥੇ ਖਾਸ ਕਰਕੇ ਮੈਂ ਫ੍ਰਿਜ਼ਨੋ ਦੀ ਗੱਲ ਕਰਾਂਗਾ। ਮੈਂ ਫ੍ਰਿਜ਼ਨੋ 'ਚ ਰਹਿਣਾ ਹੈਗਾ। ਫ੍ਰਿਜ਼ਨੋ ਤੋਂ ਲੋਡ ਚੱਕਣ ਜਾਣਾ ਆ ਸਲੀਨਸ, ਲੋਡ ਜਾਣਾ ਨਿਊਯਾਰਕ ਨੂੰ ਜਾਂ ਕਿਤੇ ਵੀ ਜਾਣਾ ਆ, ਈਸਟ ਕੋਸਟ 'ਤੇ ਜਾਣਾ ਹੈ। ਜਦੋਂ ਫ੍ਰਿਜ਼ਨੋ ਤੋਂ ਸਲੀਨਸ ਚੱਕਣ ਜਾਣਾ, ਉਦੋਂ 2 ਡਰਾਈਵਰ ਭੇਜ ਦੇਣੇ ਆ। ਉਹਦੇ ਵਿੱਚ ਇੱਕ ਲੋਕਲ ਡਰਾਈਵਰ ਭੇਜਣਾ, ਆਪਣਾ ਬਿਠਾ ਦੇਣਾ ਉੱਦਾਂ ਹੀ ਜਿਹੜਾ ਦਿਖਾਵੇ ਨੂੰ ਹੈਗਾ। ਉੱਥੋਂ ਲੋਡ 2 ਡਰਾਈਵਰ ਦਿਖਾ ਕੇ ਚੱਕ ਲਿਆਉਣਾ, ਇੱਥੇ ਵਾਪਸ ਆਉਣਾ, ਉਹ ਡਰਾਈਵਰ ਨੇ ਇੱਥੇ ਰਹਿ ਜਾਣਾ ਤੇ ਉਹਨੇ ਸਿੰਗਲ ਡਰਾਈਵਰ ਨੇ ਅੱਗੇ ਜਾਣਾ। ਠੀਕ ਹੈ ਨਾ? ਇਹ ਨਾਰਮਲ ਪ੍ਰੋਸੈਸ ਹੈਗਾ। ਬਹੁਤ ਕੰਪਨੀਆਂ ਇਹ ਕੰਮ ਕਰਦੀਆਂ ਹੈਗੀਆਂ। ਬਹੁਤ ਕੰਪਨੀਆਂ ਜਿਹੜੀਆਂ ਆ ਉਹ ਖਾਮ ਖਾਈ ਉਦਾਂ ਹੀ ਬੰਦਾ ਵਿੱਚ ਬਿਠਾ ਦਿੰਦੀਆਂ, ਔਰ ਉੱਥੇ ਜਾ ਕੇ ਉਹਨਾਂ ਨੇ ਬੰਦਾ ਦੇਖਣਾ ਹੁੰਦਾ, ਬੰਦਾ ਸੈਕਿੰਡ ਉਹਦੇ ਵਿੱਚ ਬੈਠਾ ਆ। ਇੱਕ ਦੂਜੀ ਗੱਲ ਆ ਕਿ ਜਦੋਂ ਇੱਕ ਲਾਅ ਹੈਗਾ ਆ ਕਿ ਜੇ ਤੁਹਾਡਾ ਸੈਕਿੰਡ ਡਰਾਈਵਰ ਜਿਹੜਾ ਹੈਗਾ ਉਹ ਬੱਸ ਦੇ ਵਿੱਚ ਸੁੱਤਾ ਤੇ ਉਹਨੂੰ ਈਵਨ ਪੁਲਿਸ ਵਾਲੇ ਵੀ ਉਠਾ ਨਹੀਂ ਸਕਦੇ ਗੱਲ ਕਰਨ ਨੂੰ, ਕਿਉਂਕਿ ਉਹ ਆਪਣੀ ਬੱਸ ਦੇ ਵਿੱਚ ਹੈ। ਅਨਲੈਸ ਅੰਟਲ ਇਹ ਨੈਸੈਸਰੀ ਆ, ਕੋਈ ਬਹੁਤ ਐਮਰਜੈਂਸੀ ਆ ਤੇ ਉਹਨੂੰ ਉਠਾਉਣਾ ਪਵੇ, ਅਨਲੈਸ ਅੰਟਲ ਉਹਨੂੰ ਕੋਈ ਐਮਰਜੈਂਸੀ ਆ, ਉਹਨੂੰ ਉਹ ਵੀ ਉਠਾਉਂਦੇ ਨਹੀਂ। ਸੋ ਪਰਦਾ ਬੰਦ ਕਰਕੇ ਕਹਿੰਦੇ ਮੇਰਾ ਦੂਜਾ ਡਰਾਈਵਰ ਸੁੱਤਾ। ਸੋ ਉਹ ਲੀਗਲੀ ਉਹਨੂੰ ਉਠਾ ਨਹੀਂ ਸਕਦੇ। ਸੋ ਇਸ ਕਰਕੇ ਉਹ ਕਈ ਬੰਦੇ ਇਸ ਚੀਜ਼ ਦਾ ਫਾਇਦਾ ਲੈ ਜਾਂਦੇ ਆ। ਸੋ ਉਹ ਲੈ ਜਾਂਦੇ ਫਾਇਦਾ। ਫਿਰ ਲਾਇਸੈਂਸਿਸ ਏਦਾਂ ਆ, ਤੁਹਾਨੂੰ ਪਤਾ, ਤੁਹਾਨੂੰ ਦੱਸ ਰਹੇ ਕਿ ਇੱਕ ਆ ਵੀ ਬੜੀ ਬਹੁਤ ਵੱਡੀ ਬਿਮਾਰੀ ਚੱਲ ਰਹੀ ਆ ਕਿ ਇੱਕ ਡਰਾਈਵਰ ਜਦੋਂ ਇੱਕ ਕੰਪਨੀ ਨੂੰ ਛੱਡ ਜਾਂਦਾ ਤੇ ਉਹਦੀ ਜਿਹੜੀ ID ਹੈਗੀ ਆ, ਜਿਹੜੀ ਆਪਣੀ ਯੂਜ਼ ਕਾਰ ELD ਦੀ ID ਜਿਹੜੀ ਆ ਉਹ ਯੂਜ਼ ਹੁੰਦੀ ਰਹਿੰਦੀ ਆ ਪਿੱਛੇ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਇੱਦਾਂ ਕਰਾ ਕੇ ਮਤਲਬ ਕਿ ਆਪਣੇ ਬੰਦੇ ਲੂਪ ਹੋਲ ਤਾਂ ਬਹੁਤ ਪਰਫੈਕਟਲੀ ਲੱਭ ਲੈਂਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਇਹ ਨਾਰਮਲ ਹੈਗੀਆਂ ਕਰਦੇ ਹੈਗੇ ਆ। ਬਟ ਅਗੇਨ ਜਿਹੜਾ ਇਹ ਸਿਨੈਰੀਓ ਹੈਗਾ, ਇਹਦੇ ਵਿੱਚ ਜਿੱਦਾਂ ਕਿ ਭਾਈ ਸਾਹਿਬ ਨੇ ਕਾਲ ਕੀਤੀ, ਜਿਹਨਾਂ ਨੂੰ ਦੱਸਿਆ ਕਿ ਇਹ ਬਹੁਤ ਵੱਡਾ ਸੇਫਟੀ ਇਸ਼ੂ ਆ, ਕਿਉਂਕਿ ਤੁਸੀਂ ਟੀਮ ਦਾ ਲੋਡ ਚੱਕਿਆ। ਟੀਮ ਦਾ ਲੋਡ ਮਤਲਬ ਕਿ ਤੁਹਾਡਾ ਟਰੱਕ 24/7 ਚੱਲਣਾ ਹੈ। ਠੀਕ ਹੈ ਨਾ? ਤੁਹਾਡਾ ਟੀਮ ਦੇ ਲੋਡ ਦਾ ਮਤਲਬ ਇਹ ਕਿ ਟਰੱਕ ਨੇ ਖੜਨਾ ਨਹੀਂ ਕਿਤੇ ਵੀ, ਮਤਲਬ ਸੌਣ ਵਾਸਤੇ। ਹੁਣ ਜਿਹੜਾ ਸਿੰਗਲ ਡਰਾਈਵਰ ਉਹਨੇ ਖੜਨਾ ਹੀ ਹੈ, ਕੀ ਕਰੂ? ਅੱਛਾ, ਜੇ ਨਹੀਂ ਖੜੂਗਾ ਤੇ ਇਹਦਾ ਮਤਲਬ ਕਿ ਉਹ ਓਵਰ ਜਾਊਗਾ, ਆਪਣੇ ਘੰਟਿਆਂ ਤੋਂ ਬਿਲਕੁਲ ਓਵਰ ਜਾਊਗਾ। ਤੇ ਇੱਥੇ ਇਹੋ ਹੀ ਮਸਲੇ ਦਾ ਇਹੋ ਹੀ ਸਾਰਾ ਰੌਲਾ ਆ ਕਿ ਜਦੋਂ ਆਪਾਂ ਟੀਮ ਦੇ ਲੋਡ ਜਿਹੜੇ ਆ ਉਹ ਸਿੰਗਲ ਸੋਲੋ ਚੱਕ ਲੈਂਦਾ ਆ, ਉਹ ਇਹ ਹੁੰਦਾ ਵੀ ਟੀਮ ਦੇ ਜਿਹੜਾ $500-700 ਉਹ ਜ਼ਿਆਦਾ ਦਿੰਦੇ ਆ, ਕਿਉਂਕਿ ਬੰਦੇ ਨੂੰ ਦੋ ਨਹੀਂ ਜਾਣਾ ਹੁੰਦਾ, ਉਹ ਬੰਦਾ ਇੱਕੋ ਹੀ ਹੁੰਦਾ। ਸੋ ਸਾਡੇ ਇੱਥੇ ਹੁਣ ਟਰੱਕਿੰਗ ਇੰਡਸਟਰੀ ਦੇ ਵਿੱਚ ਨਾ ਇੱਕ ਨਾਰਮਲ ਵਰਡ ਹੈਗਾ, ਭਾਜੀ ਖਿੱਚ ਕੇ ਲੋਡ ਲਾ ਦਿੰਦਾ ਸਾਡਾ ਡਰਾਈਵਰ। ਸਾਡਾ ਡਰਾਈਵਰ ਜੀ ਸੋਲੋ ਹੈਗਾ ਪਰ ਉਹ ਟੀਮ ਦੇ ਲੋਡ ਲਾਉਂਦਾ ਸਾਰੇ। ਸੋ ਇਹ ਚੀਜ਼ ਬੜੀ ਪ੍ਰਾਊਡਲੀ ਕਹੀ ਜਾਂਦੀ ਆ ਇੰਡਸਟਰੀ ਦੇ ਵਿੱਚ ਵੀ ਸਾਡਾ ਬੰਦਾ ਜਿਹੜਾ ਆ ਉਹ ਸੋਲੋ ਆ ਪਰ ਚੱਲਦਾ ਟੀਮ ਵਾਂਗੂ ਆ। ਜੀ ਇਹ ਤਾਂ ਫਿਰ ਉਹੀ ਗੱਲ ਹੋਈ ਰਮਨ ਜੀ, ਜਿੱਦਾਂ ਇੱਥੇ ਕਈ ਵਾਰੀ ਕਾਰਪੂਲ ਲੇਨ ਦੇ ਵਿੱਚ ਉਹ ਡੰਮੀ ਨਾਲ ਬਿਠਾ ਦਿੰਦੇ ਆ, ਉੱਤੇ ਚਾਦਰ ਜੀ ਪਾ ਦੇਣੀ ਆ ਵੀ 2 ਜਣੇ ਬੈਠੇ ਆ, ਤੇ ਉਹ ਪਿੱਛੇ ਵੀ ਏਦਾਂ ਹੀ ਜੇ ਰੱਖਿਆ ਹੋਵੇ ਤਾਂ ਪੁਲਿਸ ਨੂੰ ਕਹਿੰਦਾ ਜੀ ਸੁੱਤਾ ਆ ਬੰਦਾ। ਹਾਂਜੀ, ਇਹ ਕੰਮ ਯੂਜੂਅਲ ਹੈਗਾ, ਨਾਰਮਲ ਹੈਗਾ, ਬਟ ਇਟਸ ਅਗੇਨ ਇਟਸ ਅ ਬਿਗ ਇਸ਼ੂ ਫॉर द ਸੇਫਟੀ। ਤੇ ਐਨਫੋਰਸਮੈਂਟ ਵਾਲੇ ਜਿੱਦਾਂ ਤੁਸੀਂ ਕਿਹਾ ਵੀ ਕਿਉਂਕਿ ਲੂਪ ਹੋਲ ਏਡਾ ਵੱਡਾ ਹੈ ਵੀ ਪਰਦੇ ਦੇ ਪਿੱਛੇ ਕੀ ਆ ਉਹ ਦੱਸ ਨਹੀਂ ਸਕਦੇ। ਸੋ ਉਹ ਬੜੀ ਸਥਿਤੀ ਜਿਹੜੀ ਉਹ ਬੈਡ ਆ ਵੀ ਕੁਛ ਵੀ ਜਿਹੜਾ ਉਹ ਕਹਿ ਕੇ ਇੱਦਾਂ ਕਰ ਰਹੇ। ਪਰ ਦੇਖੋ ਹੈ ਤਾਂ ਪ੍ਰੋਬਲਮ ਹੀ ਆ ਜੀ। ਤੇ ਇਹਦੇ ਨਾਲ ਤੁਸੀਂ ਆਪਣੀ, ਜਿੱਦਾਂ ਇਹਨਾਂ ਨੇ ਕਿਹਾ ਵੀ ਆਪਣੀ ਤਾਂ ਆਪਣੇ ਪਰਿਵਾਰ ਦੀ ਨਹੀਂ, ਤੁਸੀਂ ਸੜਕ ਦੇ ਉੱਤੇ ਕਈਆਂ ਦੀ ਹੋਰ ਜਾਨ ਖਤਰੇ 'ਚ ਪਾ ਰਹੇ ਆ। ਮਾਰੇ ਆ ਕਿੰਨੇ ਲੋਕ ਜਿਹੜੇ ਆਲਰੇਡੀ ਇਸ ਦੇ ਕਰਕੇ ਮਰ ਚੁੱਕੇ ਆ, ਤੇ ਜੇ ਇਹੀ ਚੱਲਦੇ ਰਹੇ ਤੇ ਪਤਾ ਨਹੀਂ ਹੋਰ ਕਿੰਨੇ ਅੱਖ ਦੀ ਜਾਨ ਜਿਹੜੀ ਇਸ ਦੇ ਵਿੱਚ ਜਾਣੀ ਹੈਗੀ ਆ। ਸੋ ਇਸੇ ਕਰਕੇ ਜਿੰਨੇ ਵੀ ਰਮਨ ਜੀ ਤੇ ਰਾਜ ਜੀ ਜਿਹੜੇ
ਵਰਡਿਕਟ ਹੁੰਦੇ ਆ ਜਿਹੜੇ ਜੱਜ ਦਿੰਦੇ ਆ, ਉਹ ਕੋਈ 10 ਮਿਲੀਅਨ 20 ਮਿਲੀਅਨ 50 ਮਿਲੀਅਨ ਦੇ ਦਿੰਦੇ ਆ ਜਦੋਂ ਵੱਡਾ ਐਕਸੀਡੈਂਟ ਹੁੰਦਾ। ਈਵਨ ਅੱਜ ਹੀ ਖਬਰ ਆ ਰਹੀ ਹੈ, ਇੱਕ ਇਲੀਨੋਇਸ ਸਟੇਟ ਦੇ ਵਿੱਚ ਕੰਪਨੀ ਸੀਗੀ, ਉਹਨਾਂ ਨੂੰ $10 ਮਿਲੀਅਨ ਦਾ ਵਰਡਿਕਟ ਉਹਨਾਂ ਦੇ ਅਗੇਂਸਟ ਹੋਇਆ ਤੇ ਹੁਣ ਉਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਆ। ਸੋ ਜੱਜਸ ਦਾ ਮਤਲਬ ਇਹ ਹੈ ਵੀ ਵੱਡੇ ਕਲੇਮ ਹੋਣ ਤਾਂ ਕਿ ਲੋਕਾਂ ਨੂੰ ਅਕਲ ਆਵੇ। ਪਰ ਹੁਣ ਆਪਾਂ ਦੇਖਦੇ ਹੀ ਆ, ਜਿੱਦਾਂ ਭਾਈ ਸਾਹਿਬ ਕਹਿ ਕੇ ਗਏ ਆ, ਦੇਖੋ ਜ਼ਿੰਦਗੀ ਤਾਂ ਤੁਹਾਡੀ ਆ, ਤੁਸੀਂ ਬਚ ਕੇ ਚੱਲੋ, ਹਨਾ। ਬਿਲਕੁਲ